अस्सलाम वालेकुम जी। ये है जी ਚੱਕ नंबर 370 ਜੀਮ ਵੇਕਣੀਆਂ ਸਿੱਖਾਂ ਵਾਲਾ ਉੱਥੋਂ ਦਾ ਕਬਰਸਤਾਨ। ਅਗਰ ਕੁਛ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਕਬਰਸਤਾਨ ਦੇ ਵਿੱਚ ਇੰਤਹਾਈ ਜੜੀ ਬੂਟੀਆਂ ਕਿਕਰਾਂ ਸੀਗੀਆਂ, ਪਹਾੜੀ ਛੇਤਰ ਠੋਰ ਬਹੁਤ ਜ਼ਿਆਦਾ ਤਾਦਾਦ ਵਿੱਚ ਸੀਗਾ। ਅਤੇ ਇਹਦੇ ਵਿੱਚ ਫਿਰ ਇੱਕ ਪਹਿਲੇ ਵੀ ਉੱਦਾਂ ਦਾ ਕਈ ਕਮੇਟੀਆਂ ਬਣੀਆਂ, ਲੇਕਿਨ ਉਹ ਇਸ ਤਰ੍ਹਾਂ ਨਹੀਂ ਕੰਮ ਕਰ ਸਕੀਆਂ ਜਿਸ ਤਰ੍ਹਾਂ ਨਵੀਂ ਬਣਨ ਵਾਲੀ ਕਮੇਟੀ ਸਾਮੀ ਵੈਲਫੇਅਰ ਫਾਊਂਡੇਸ਼ਨ ਨੇ ਕੀਤਾ। ਸਭ ਤੋਂ ਪਹਿਲੇ ਇਹਨਾਂ ਨੇ ਇੱਥੋਂ ਕੰਮ ਸ਼ੁਰੂ ਕੀਤਾ। ਕਿੱਕਰਾਂ ਵੱਡੀਆਂ, ਕਿੱਕਰਾਂ ਦੀ ਵਜ੍ਹਾ ਤੋਂ ਫਿਰ ਪਿੰਡ ਦੀਆਂ ਜਿੰਨੀਆਂ ਬੱਕਰੀਆਂ ਸੀ ਉਹ ਆਉਂਦੀਆਂ ਹੁੰਦੀਆਂ ਸੀਗੀਆਂ ਇੱਥੇ, ਅਤੇ ਉਹ ਫਿਰ ਕਬਰਾਂ ਦਾ ਨੁਕਸਾਨ ਕਰਦੀਆਂ ਸੀ। ਖੋਤੇ ਵੀ ਆ ਜਾਂਦੇ ਸੀ, ਕਬਰ 'ਤੇ ਚੜ੍ਹਦੇ ਸੀ, ਸਿਲਾਂ ਟੁੱਟ ਜਾਂਦੀਆਂ ਸੀ। ਇਹਨਾਂ ਨੇ ਫਿਰ ਇਹ ਬਹੁਤ ਵਧੀਆ ਕੰਮ ਕੀਤਾ ਕਿ ਤਾਂ ਬਾੜ ਲਈ ਚਾਰ ਚਫੇਰੇ ਅਤੇ ਛਿੱਤਰ ਠੋਰ ਹਰ ਸ਼ਬ ਵੜਾ ਕੇ ਫਿਰ ਇਹ ਹੁਣ ਤੁਸੀਂ ਦੇਖ ਰਹੇ ਹੋ ਬੜੀ ਸਮਿੱਟੀ ਵਿੱਚ ਹਰ ਸ਼ੈ ਆ ਗਈ ਆ। ਅਤੇ ਇਹ ਸਾਮੀ ਵੈਲਫੇਅਰ ਫਾਊਂਡੇਸ਼ਨ ਜਿਹੜੀ ਆ ਇਹਦੀ ਗੱਲ ਕਰੀਏ ਤਾਂ ਕੋਈ ਵੀ ਜਦੋਂ ਵੈਲਫੇਅਰ ਆਪਾਂ ਬਣਾਉਂਦੇ ਹਾਂ ਉਹਨੂੰ ਸਪੋਰਟ ਜਿਹੜੀ ਨਾ ਚਾਹੀਦੀ ਹੁੰਦੀ ਆ। ਜਿਹੜੇ ਸਾਡੇ ਓਵਰਸੀਜ਼ ਪਾਕਿਸਤਾਨੀ ਆ ਉਹਨਾਂ ਵੱਲੋਂ ਇਹਨਾਂ ਨੂੰ ਬਹੁਤ ਸਪੋਰਟ ਚਾਹੀਦੀ ਆ, ਪਿੰਡ ਵਾਲਿਆਂ ਨੂੰ ਸਪੋਰਟ ਚਾਹੀਦੀ ਆ ਤਾਂ ਕਿ ਕੰਮ ਇਸੇ ਤਰ੍ਹਾਂ ਤਸਲਸਲ ਨਾਲ ਚੱਲਦਾ ਰਹੇ। ਕਬਰਾਂ 'ਚ ਬਹੁਤ ਗੰਦ ਸੀਗਾ, ਹਰ ਬੰਦਾ ਦੇਖਦਾ ਸੀ, ਕਰਦਾ ਕੁਛ ਨਹੀਂ ਸੀ, ਲੇਕਿਨ ਇਹਨਾਂ ਮੁੰਡਿਆਂ ਨੇ ਕੀਤਾ ਵੀ ਆ ਅਤੇ ਦੇਖਿਆ ਵੀ ਆ ਅਤੇ ਸਵਾਰਿਆ ਵੀ ਆ। ਅੱਜ ਮੁਹੱਰਮ ਆ, ਹਰ ਬੰਦਾ ਆਪਣੇ ਪਿਆਰਿਆਂ ਦੀਆਂ ਕਬਰਾਂ 'ਤੇ ਆ ਕੇ ਲਿਪਣ ਡਿਆ ਆ, ਫੁੱਲ ਪਾ ਰਿਹਾ ਆ, ਹੋਰ ਬਾਕੀ ਚੀਜ਼ਾਂ ਜਿਹੜੀਆਂ ਸਾਰੀਆਂ, ਕਿਉਂਕਿ ਕੁਰਬਾਨੀ ਦਾ ਦਿਨ ਆ। ਕਰਬਲਾ ਦੇ ਮੈਦਾਨ ਦੇ ਵਿੱਚ ਆਲੇ ਨਬੀ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸਲਾਮ ਨੂੰ ਬਚਾਇਆ ਔਰ ਇਸ ਸਰਬਲੰਦੀ ਲਈ ਆਪਣੀਆਂ ਜਾਨਾਂ ਦਾ ਨਜ਼ਰਾਨਾ ਪੇਸ਼ ਕੀਤਾ। ਅਤੇ ਇਹ ਆਪਣਾ ਉਸੇ ਸਿਲਸਿਲੇ ਅੱਜ ਤੁਹਾਨੂੰ ਲੋਕ ਵੀ ਇੱਥੇ ਕਾਫੀ ਨਜ਼ਰ ਆਉਂਦੇ ਹੋਣਗੇ ਜਿਹੜੇ ਕਬਰਾਂ ਨੂੰ ਲਿਪਣ ਜਾਂ ਸਵਾਰਨ ਆਏ ਆ। ਇਹ ਜਿਹੜਾ ਜੀ ਆਪਣਾ ਦੇਖੋ ਇੱਕ ਇਜਤਮਾਹੀ ਕੰਮ ਆ, ਇਹਦੇ ਵਿੱਚ ਆਪਣਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਤਾਂ ਕਿ ਇਹ ਕੰਮ ਇਸੇ ਤਰ੍ਹਾਂ ਚੱਲਦੇ। ਇਸ ਤੋਂ ਬਾਅਦ ਇਹਨਾਂ ਨੇ ਪਿੰਡ ਦੇ ਬਾਰੇ ਵੀ ਬਹੁਤ ਕੁਛ ਸੋਚਿਆ ਕਿ ਪਿੰਡ ਦੇ ਵਿੱਚ ਜਿਹੜੇ ਗੰਦੇ ਬਾਜ਼ਾਰ ਆ ਉਹਨਾਂ ਨੂੰ ਠੀਕ ਕਰਨਾ, ਹੋਰ ਸਾਮਾਨ ਲਿਆ ਕੇ ਰੱਖਿਆ ਜਿਹੜਾ ਕਿਸੇ ਦੀ ਫੌਤਗੀ ਅਤੇ ਗਰੀਬ ਦੀ ਬੱਚੀ 'ਤੇ ਜਿਹੜਾ ਉਹ ਸਾਰਾ ਕੁਛ ਠੀਕ ਕਰਦੇ ਆ। ਪਾਣੀ ਤਕਰੀਬਨ ਇਹਨਾਂ ਨੇ ਹਰ ਜਗ੍ਹਾ ਪਹੁੰਚਾਇਆ। ਦੇਖੋ ਤੁਹਾਨੂੰ ਨਜ਼ਰ ਆਏਗਾ ਕਿ ਪਾਣੀ ਜਿਹੜਾ ਇਹਨਾਂ ਨੇ ਹਰ ਜਗ੍ਹਾ ਪਹੁੰਚ ਕੀਤੀ ਆ। ਉਹ ਟੈਂਕੀ ਵੱਡੀ ਬਣਾਈ ਆ, 1400 ਤੋਂ ਉੱਪਰ ਇਹਨਾਂ ਨੇ ਬੂਟਾ ਲਾਇਆ। ਆਹ ਦੇਖੋ ਇਹਦੀ ਵਾਇਰਿੰਗ ਕਰਕੇ ਅਤੇ ਉਹ ਜਨਾਬ ਸਾਰੀ ਹਰ ਜਗ੍ਹਾ 'ਤੇ ਪਾਣੀ ਦੀ ਪਹੁੰਚ ਕੀਤੀ ਆ। ਥਾਂ ਥਾਂ ਕਨਾਲੀਆਂ ਰੱਖੀਆਂ, ਉਹਨਾਂ 'ਚ ਵੀ ਪਾਣੀ ਪਾਉਂਦੇ ਤਾਂ ਕਿ ਕੋਈ ਚਿੜੀਆਂ ਚੋਗਾ ਚੁਗਣ ਤੋਂ ਬਾਅਦ ਆਪਣਾ ਜਿਹੜਾ ਇੰਨੀ ਗਰਮੀ ਵਿੱਚ ਪਾਣੀ ਉਹ ਵੀ ਪੀ ਲੈਣ। ਰਿਕੁਐਸਟ ਆ ਜੀ ਸਾਰੇ ਓਵਰਸੀਜ਼ ਪਾਕਿਸਤਾਨੀਆਂ ਨੂੰ ਕਿ ਇਹ ਜਿਹੜਾ ਕੰਮ ਆ ਇਹਦੇ ਵਿੱਚ ਇਹਨਾਂ ਦਾ ਜ਼ਰੂਰ ਸਾਥ ਦਿਓ ਤਾਂ ਕਿ ਪਿੰਡ ਦੀ ਬਿਹਤਰੀ ਲਈ ਹੋਰ ਵੀ ਕੰਮ ਕਰਦੇ ਰਹਿਣ। ਬਹੁਤ ਸ਼ੁਕਰੀਆ।